ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਇਸ ਵੇਲੇ ਤੁਸੀਂ ਪੰਜਾਬੀ ਰੇਡੀਓ USA ਸੁਣ ਰਹੇ ਹੋ ਤੇ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਇਕਵਿੰਦਰ। ਐਂਡ ਮੈਨੂੰ ਲੱਗਦਾ ਸੀ ਬੜੇ ਦਿਨਾਂ ਬਾਅਦ ਮਿਲਿਆ ਜੋਗੀ ਜੀ। ਮੈਂ ਕਹਦੇ ਪੁੱਛਣ ਸਾਲ ਹੀ ਹੋ ਚਲਿਆ। ਹਾਏ ਹਾਏ, ਪੂਰਾ ਹਾਂ ਖੈਰ ਮੈਂ ਤਾਂ ਰੱਬ ਦਾ ਸ਼ੁਕਰ ਮਨਾਉਣਾ ਕਿਉਂ ਕਿ ਮੈਂ ਤਾਂ ਬਹੁਤ ਅਰਦਾਸਾਂ ਕੀਤੀਆਂ ਹੋਈਆਂ ਸੀਗੀਆਂ, ਬੇਨਤੀਆਂ ਕੀਤੀਆਂ ਹੋਈਆਂ ਸੀਗੀਆਂ। ਕਾਹਦੇ ਲਈ? ਇੱਕ ਲੱਤ ਤੇ ਖੜਾ ਹੋ ਕੇ। ਹਾਂ ਮੈਂ ਤਾਂ ਬਹੁਤ ਅਰਦਾਸਾਂ ਕਰ ਕਰਕੇ ਮਤਲਬ ਤੁਸੀਂ ਬਗਲਾ ਭਗਤ ਬਣੇ ਹੋਏ ਸੀ। ਬਗਲਾ ਭਗਤ ਬਣ ਕੇ ਮੈਂ ਤਾਂ ਮਸੀਂ ਕਿਸੇ ਤਰੀਕੇ ਦੇ ਨਾਲ ਮੈਂ ਚਾਹੁੰਦਾ ਸੀ ਕਿ ਮੇਰੇ ਸੱਜੇ ਖੱਬੇ ਕੋਈ ਹੋਰ ਆ ਜਾਵੇ। ਮਸੀਂ ਰਮਣੀਕ ਕੌਰ ਨੂੰ ਮੈਂ ਵਿਦਾ ਕੀਤਾ। ਆਏ ਹਾਏ ਹਾਏ, ਏਦਾਂ ਨਾ ਕਹੋ, ਵਾਪਿਸ ਆਣਾ ਉਹਨਾਂ ਨੇ। ਹਾਏ ਅੱਛਾ, ਇਹ ਜਿਹੜੀ ਗੱਲ ਕਹਿਤੀ ਹੈ ਨਾ ਜੀ, ਮੇਰਾ ਦਿਲ ਨਾ ਤੋੜ ਕੇ ਰੱਖ ਦਿੱਤਾ। ਨਾ ਦਿਲ ਟੁੱਟਣ ਦੀ ਕੀ ਲੋੜ ਹੈ? ਜਦੋਂ ਤੁਸੀਂ ਕਹੋਗੇ ਆਪਾਂ ਆ ਕੇ ਤਿੰਨੋਂ ਜਾਣੇ ਸ਼ੋਅ ਕਰਨਾਗੇ, ਉੱਚੇ ਕੀ ਹੈ। ਲਓ ਜੀ, ਫਿਰ ਅਸੀਂ ਆ ਗਏ ਆ ਨਜ਼ਰੀਆ ਦੇ ਵਿੱਚ ਔਰ ਅੱਜ ਬਹੁਤ ਸਾਰੀਆਂ ਅਸੀਂ ਤੁਹਾਡੇ ਨਾਲ ਖਾਸ ਕੁਝ ਗੱਲਾਂ ਕਰਾਂਗੇ। ਤੇ ਫਿਲਹਾਲ ਅਸੀਂ ਆਪਣੇ ਪ੍ਰੋਗਰਾਮ ਨਜ਼ਰੀਆ ਦਾ ਆਗਾਜ਼ ਕਰਦੇ ਹਾਂ ਇਸ ਗੀਤ ਸੰਗੀਤ ਦੇ ਨਾਲ। ਇਸ ਵੇਲੇ ਤੁਸੀਂ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਜੀ ਚਰਨਜੀਤ ਜੋਗੀ ਤੇ ਇਕਵਿੰਦਰ ਤੁਹਾਡੇ ਨਾਲ ਨੇ। ਤੇ ਇਕਵਿੰਦਰ, ਗੱਲ ਹੈਗੀ ਏਦਾਂ ਕਿ ਮਹੀਨਾ ਹੈਗਾ ਮਾਰਚ ਦਾ ਜੀ, ਤਰੀਕ ਹੈਗੀ ਏ ਅੱਜ 2 ਜੀ। ਤੇ ਤੁਹਾਨੂੰ ਚੇਤਾ ਹੈ? ਹਾਂ ਮੈਨੂੰ ਚੇਤਾ ਹੈ। ਕੀ ਭਲਾ? ਮੈਨੂੰ ਇਹ ਚੇਤਾ ਹੈ ਕਿ ਮਾਰਚ ਦੇ ਮਹੀਨੇ ਵਿੱਚ ਹੀ ਆਪਣੇ ਇੰਡੀਆ ਦੇ ਵਿੱਚ ਉਧਰ ਲਾਕਡਾਊਨ ਹੋਇਆ ਸੀ। ਹਾਏ ਹਾਏ, ਉਹ ਤਾਂ ਹੋਇਆ ਸੀ, ਪਰ ਤੈਨੂੰ ਇਹ ਪਤਾ ਕਿ ਪਿਛਲੇ ਸਾਲ ਵੀ ਇਹ 2 ਮਾਰਚ ਨੂੰ ਤੂੰ ਆਈ ਸੀ ਤੇ ਲਾਕਡਾਊਨ ਕਰਵਾਤਾ ਸੀ। ਪਰ ਇਸ ਵਾਰ ਮੈਂ ਲਾਕਡਾਊਨ ਨਹੀਂ ਕਰਵਾਵਾਂਗੀ ਬਿਕਾਜ਼ ਮੈਂ ਬਹੁਤ ਪ੍ਰੇ ਕਰ ਰਹੀ ਹੈਗੀ ਆ ਕਿ COVID-19 ਦੀਆਂ ਜਿਹੜੀਆਂ ਨਿਊ ਸਟ੍ਰੇਨਸ ਆ ਰਹੀਆਂ ਨੇ ਬਈ ਹੁਣ ਨਾ ਆਉਣ ਪਲੀਜ਼। ਹਾਂ, ਕਿਉਂਕਿ ਅਸੀਂ ਹੁਣ ਆਪਣੇ ਘਰਾਂ ਦੇ ਵਿੱਚ ਵੱਜ ਕੇ ਨਹੀਂ ਰਹਿ ਸਕਦੇ ਕਿਉਂਕਿ ਬਹੁਤ ਜ਼ਿਆਦਾ ਅਸੀਂ ਉਸ ਸਾਲ ਦੇ ਵਿੱਚ 2020 ਦੇ ਵਿੱਚ ਜਿਹਦਾ ਅਸੀਂ ਤਾਂ ਨਾਂ ਵੀ ਨਹੀਂ ਲੈਣਾ ਚਾਹੁੰਦੇ। ਨਹੀਂ, ਮੈਂ ਇਦਾਂ ਦੀ ਗੱਲ ਨਹੀਂ ਸੋਚਦੀ। ਮੈਂ ਸੋਚਦਾ, ਪਰ ਮੇਰਾ ਜਿਹੜਾ ਥਾਟ ਪ੍ਰੋਸੈਸ ਹੈ ਤੁਹਾਡੇ ਤੋਂ ਵੱਖਰਾ ਆ। ਪਤਾ ਕਿੱਦਾਂ? ਪਰ ਮੈਂ ਹਜੇ ਕਿਉਂ ਦੱਸਾਂ? ਚਲੋ ਗਾਣਾ ਲਗਾਓ, ਫਿਰ ਉਸ ਤੋਂ ਬਾਅਦ ਚ ਦੱਸਾਂਗੀ। ਲਓ ਜੀ, ਇਦਾਂ ਕਰਦੇ ਤੁਸੀਂ ਗਾਣਾ ਸੁਣੋ ਤੇ ਫਿਰ ਆਣ ਕੇ ਆਪਾਂ ਇਹਦੇ ਵਿਚਾਰ ਸੁਣ ਲੈਂਦੇ ਆ ਜੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਸ਼ੋਅ ਚੱਲ ਰਿਹਾ ਨਜ਼ਰੀਆ। ਚਰਨਜੀਤ ਜੋਗੀ ਤੇ ਇਕਵਿੰਦਰ ਤੁਹਾਡੇ ਨਾਲ ਨੇ। ਐਂਡ ਤੁਹਾਨੂੰ ਪਤਾ ਨਾ, ਤੁਸੀਂ ਪਿਆਰ ਨਾਲ ਮੈਨੂੰ ਇੱਕੋ ਕਹਿ ਸਕਦੇ ਹੋ। ਬਿਲਕੁਲ ਕਹਿ ਸਕਦਾ। ਆਏ ਹਾਏ ਹਾਏ, ਆਪਾਂ ਗੱਲ ਕਰ ਰਹੇ ਸੀ ਕਿ 2020 ਦੀ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਉਹਦਾ ਨਾਮ ਨਹੀਂ ਲੈਣਾ ਚਾਹੁੰਦੇ ਜੀ। ਮੈਨੂੰ ਪਤਾ ਕਿ ਉਹਨਾਂ ਲੋਕਾਂ ਲਈ ਬੜਾ ਮੁਸ਼ਕਿਲ ਸਾਲ ਗੁਜ਼ਰਿਆ ਜਿਨ੍ਹਾਂ ਨੇ ਕੋਵਿਡ ਨਾਲ ਜਿਨ੍ਹਾਂ ਦਾ ਵਾਹ ਪਿਆ ਜੀ। ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕੀ ਘਰਾਂ ਵਿੱਚ ਬੰਦ ਸੀ ਉਹਨਾਂ ਨੂੰ ਬਹੁਤ ਕੁਝ ਸੋਚਣ ਦਾ ਇੱਕ ਮੌਕਾ ਮਿਲਿਆ। ਦੇਖੋ, ਮੌਕਾ ਤਾਂ ਮਿਲਿਆ ਪਰ ਗੱਲ ਇਹ ਹੈ ਕਿ ਜਿਹੜੇ ਲੋਕ ਆਜ਼ਾਦ ਪੰਛੀ ਹੋਣ, ਜਿਹੜੇ ਸਵੇਰੇ ਦੁਪਹਿਰੇ ਸ਼ਾਮ ਘੁੰਮਦੇ ਫਿਰਦੇ ਹੋਣ, ਆਪਣੇ ਕੰਮਾਂ ਕਾਰਾਂ ਤੇ ਨਿਕਲੇ ਹੋਣ, ਬੱਚੇ ਸਕੂਲਾਂ ਦੇ ਵਿੱਚ ਗਏ ਹੋਣ, ਘਰ ਵਾਲਿਆਂ ਨੂੰ ਸੁੱਖ ਦਾ ਸਾਹ ਆਇਆ ਹੋਵੇ, ਯਾਰ ਉਹ ਕਿਉਂ ਚਾਹਣਗੇ? ਨਹੀਂ, ਪਰ ਮੈਂ ਤੁਹਾਨੂੰ ਦੱਸਦੀ ਹੈਗੀ ਆ ਕਿ ਇਸ ਸਾਲ ਵਿੱਚ ਮੈਂ ਬਹੁਤ ਇਦਾਂ ਦੇ ਲੋਕਾਂ ਨੂੰ ਪਿਛਲੇ ਸਾਲ ਵਿੱਚ ਮਿਲੀ ਆ ਜਿਨ੍ਹਾਂ ਨੇ ਸਨ 2020 ਦੇ ਵਿੱਚ ਕੁਝ ਨਵਾਂ ਸਿੱਖਿਆ ਘਰ ਬੈਠਿਆਂ ਨੇ। ਵਿਹਲੇ ਸੀ, ਕੰਮ ਨਹੀਂ ਸੀ। ਮੈਂ ਤੇ ਬਹੁਤ ਸਾਰੀਆਂ ਬੁੱਕਸ ਪੜ੍ਹੀਆਂ ਪਹਿਲੀ ਗੱਲ। ਸੈਕਿੰਡ ਨੰਬਰ ਤੇ ਬਹੁਤ ਮੂਵੀਜ਼ ਦੇਖੀਆਂ। ਐਂਡ ਥਰਡ ਨੰਬਰ ਤੇ ਮੈਂ ਇੱਕ ਬਹੁਤ ਵਧੀਆ ਆਨਲਾਈਨ ਕੋਰਸ ਕੀਤਾ ਹੈਪੀਨੈਸ ਤੇ। ਕੀ ਬਾਤ ਹੈ ਜੀ, ਸੱਚੀ। ਮੈਨੂੰ ਲੱਗਦਾ ਹੈ ਕਿ 2020 ਇੱਕ ਉਹ ਮੌਕਾ ਸੀ ਕਿ ਤੁਸੀਂ ਆਪਣਾ ਜਿਹੜਾ ਰਿਜ਼ਿਊਮ ਹੈ ਉਹਦੇ ਉੱਪਰ ਤੁਸੀਂ 3-4 ਨਵੀਆਂ ਚੀਜ਼ਾਂ ਬਣਾ ਸਕਦੇ ਸੀ ਜੇ ਤੁਸੀਂ ਉਹਨੂੰ ਯੂਟਿਲਾਈਜ਼ ਕਰਦੇ ਤਾਂ। ਕੀ ਬਾਤ ਹੈ ਜੀ, ਕਿਸੇ ਵੀ ਹਾਲਾਤ ਨੂੰ, ਕਿਸੇ ਵੀ ਸਮੇਂ ਨੂੰ ਆਪਣੇ ਅਨੁਕੂਲ ਬਣਾ ਲੈਣਾ ਜੀ। ਇਹ ਤਾਂ ਕੋਈ ਸਾਡੀ ਈਕੂ ਕੋਲੋਂ ਸਿੱਖੇ। ਤੇ ਇਕੂ, ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਹੈਪੀਨੈਸ ਦਾ ਤੁਸੀਂ ਕੋਰਸ ਕੀਤਾ ਜੀ, ਥੋੜਾ ਜਿਹਾ ਜੇਕਰ ਸਾਨੂੰ ਕਰਵਾ ਦਿਓ ਕਿਉਂਕਿ ਮਾਰਚ ਦਾ ਮਹੀਨਾ ਡਰ ਲੱਗ ਰਿਹਾ, ਇੱਕ ਉਹਦਾ ਪਸੀਨਾ ਆਉਂਦਾ, ਇੱਕ ਉਦਾਂ ਸਾਨੂੰ ਆ ਰਿਹਾ, ਸੋ ਅਸੀਂ ਹੈਪੀਨੈਸ ਤੇ ਕੁਝ ਗੁਰ ਸਿੱਖਦੇ ਹਾਂ ਜੀ। ਬਿਲਕੁਲ ਟਰੂ।
ਪੰਜਾਬੀ ਰੇਡੀਓ ਯੂਐਸਏ ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਚਰਨਜੀਤ ਜੋਗੀ ਇਸ ਵੇਲੇ ਈਕੂ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਅਸੀਂ ਬਹੁਤ ਸਾਰੇ ਗੁਰਸਿੱਖਣੇ ਨੇ। ਮੈਡਮ ਜੀ ਮੇਰੀ ਕਾਪੀ ਫੜਾ ਦਿਓ। ਹਾਏ ਹਾਏ ਆ ਲਓ ਵੱਡੀ ਸਾਰੀ ਕਾਪੀ ਪੈਨ ਦੇ ਵਿੱਚ ਹੀ ਹੈ। ਹਾਂ ਪੈਨ ਦੇ ਵਿੱਚ ਹੈ ਜੀ ਤੇ ਮੈਂ ਬਹੁਤ ਸਾਰੇ ਗੁਰਸਿੱਖਣੇ ਨੇ ਤੇ ਆਪਣੀ ਕਲਾਸ ਸ਼ੁਰੂ ਕੀਤੀ ਜਾਵੇ। ਦੇਖੋ ਜੀ ਹੈਪੀਨੈਸ ਲਈ ਕਹਿੰਦੇ ਕਿ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਤੁਸੀਂ ਜਿਹੜੇ ਵੀ ਗ੍ਰਜਿਸ ਨੇ ਕਿਸੇ ਨਾਲ ਤੁਸੀਂ ਗੁੱਸੇ ਹੋ, ਨਾਰਾਜ਼ ਹੋ, ਗਿਲਾ ਹੈ, ਸ਼ਿਕਵਾ ਹੈ, ਉਹਨੂੰ ਕੱਢ ਦਿਓ ਉਸੇ ਵੇਲੇ। ਅੱਛਾ ਵਧੀਆ ਵਰਡਸ ਦੇ ਵਿੱਚ ਕਹੋ ਕਿ ਮੈਨੂੰ ਇਸ ਚੀਜ਼ ਤੋਂ ਇਹ ਪ੍ਰੋਬਲਮ ਹੈ ਤੇ ਅੱਗੇ ਤੋਂ ਪਲੀਜ਼ ਇਦਾਂ ਦੀ ਗੱਲ ਮੇਰੇ ਨਾਲ ਨਾ ਕਰੋ। ਤੇ ਮੈਨੂੰ ਜਿਹੜਾ ਰਮਣੀਕ ਕੌਰ ਦੇ ਨਾਲ ਉਹਦੀ ਹੂੰ ਹਾਂ ਹਾਂਜੀ ਦੇ ਨਾਲ ਪ੍ਰੋਬਲਮ ਆ, ਇਹਦਾ ਮਤਲਬ ਮੈਂ ਛੱਡ ਦਵਾਂ ਉਹ? ਨਹੀਂ ਤੁਸੀਂ ਉਹਨਾਂ ਨਾਲ ਗੱਲ ਕਰੋ ਕਿ ਮੈਨੂੰ ਇਹ ਚੀਜ਼ ਪਸੰਦ ਨਹੀਂ ਆ, ਸੋ ਮੇਰੇ ਸਾਹਮਣੇ ਇਹ ਗੱਲ ਨਾ ਕਰੋ। ਕਿਉਂਕਿ ਤੁਸੀਂ ਇੱਕ ਬੰਦਾ ਆਪਣੀ ਆਦਤ ਨਹੀਂ ਛੱਡ ਰਿਹਾ ਤੇ ਤੁਸੀਂ ਉਹਦੇ ਕਰਕੇ ਆਪਣੀ ਹੈਪੀਨੈਸ ਕਿਉਂ ਛੱਡ ਰਹੇ ਹੋ? ਵਾਹ ਜੀ ਵਾਹ, ਬਿਲਕੁਲ ਇਹ ਬਹੁਤ ਚੰਗੀ ਗੱਲ ਆ ਕਿ ਜੇਕਰ ਇੱਕ ਬੰਦਾ ਆਪਣੀ ਆਦਤ ਨਹੀਂ ਛੱਡ ਰਿਹਾ ਤੇ ਉਹਦੇ ਕਰਕੇ ਤੁਸੀਂ ਆਪਣੀ ਖੁਸ਼ੀ ਤੇ ਆਪਣਾ ਚੰਗਾ ਸੁਭਾਅ ਕਿਉਂ ਛੱਡਣਾ? ਇਕੂ ਇੱਥੇ ਮੇਰੇ ਕੋਲ ਇੱਕ ਬਹੁਤ ਪਿਆਰੀ ਜੀ ਕਹਾਣੀ ਹੈ, ਇਹ ਕਹਾਣੀ ਆਣ ਕੇ ਮੈਂ ਸੁਣਾਵਾਂਗਾ ਇਸ ਗੀਤ ਤੋਂ ਬਾਅਦ। ਪੰਜਾਬੀ ਰੇਡੀਓ ਯੂਐਸਏ ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਸ਼ੋਅ ਚੱਲ ਰਿਹਾ ਨਜ਼ਰੀਆ, ਗੱਲ ਅਸੀਂ ਕਰ ਰਹੇ ਹਾਂ ਖੁਸ਼ੀ ਦੀ। ਐਂਡ ਚਰਨਜੀਤ ਤੁਸੀਂ ਇੱਕ ਕਹਾਣੀ ਸੁਣਾਉਣ ਲੱਗੇ ਸੀ। ਹਾਂ, ਕਹਾਣੀ ਮੇਰੇ ਜ਼ਿਹਨ ਦੇ ਵਿੱਚ ਘੁੰਮ ਰਹੀ ਹੈ ਕਿ ਕੋਈ ਇੱਕ ਸਾਧੂ ਸੰਤ ਮਹਾਤਮਾ ਸੀ ਜੀ। ਉਹ ਸਵੇਰ ਸਾਰ ਸੈਰ ਤੇ ਨਿਕਲਦੇ ਸੀ। ਸਵੇਰ ਸਾਰ ਜਦੋਂ ਉਹਨਾਂ ਨੇ ਸੈਰ ਤੇ ਜਾਣਾ ਤੇ ਰਾਸਤੇ ਦੇ ਵਿੱਚ ਉਹਨਾਂ ਨੂੰ ਇੱਕ ਸ਼ਖਸ ਮਿਲਣਾ ਜੀ। ਉਹਨਾਂ ਨੇ ਉਹਨੂੰ ਬੁਲਾਉਣਾ ਜੀ, ਬੜੇ ਪਿਆਰ ਦੇ ਨਾਲ, ਮੁਹੱਬਤ ਦੇ ਨਾਲ, ਹੱਸ ਕੇ ਖਿੜੇ ਮੱਥੇ ਜੀ। ਤੇ ਜਦੋਂ ਸੰਤ ਜੀ ਨੇ ਉਹਨਾਂ ਨੂੰ ਬੁਲਾਉਣਾ ਤਾਂ ਉਹ ਬੰਦਾ ਅੱਗੇ ਖਿਜਿਆ ਮਿਲਣਾ। ਅੱਛਾ। ਉਹ ਕਈ ਵਾਰ ਬੋਲ ਕਬੋਲ ਵੀ ਬੋਲਦਾ ਸੀ, ਹਮੇਸ਼ਾ ਖਿਜਿਆ ਜਿਹਾ, ਸੜਿਆ ਜਿਹਾ, ਬਸ ਗੱਲ ਕੀ ਖੁਸ਼ੀ ਉਹਦੇ ਨੇੜਿਓਂ ਵੀ ਨਹੀਂ ਸੀ ਲੰਘੀ। ਤੇ ਏਦਾਂ ਲਗਾਤਾਰ ਇਹ ਕੰਮ ਚੱਲਦਾ ਰਿਹਾ। ਜਦੋਂ 15-20 ਦਿਨ ਇਹ ਲਗਾਤਾਰ ਕੰਮ ਚੱਲਦਾ ਰਿਹਾ ਕਿ ਸਾਧੂ ਮਹਾਤਮਾ ਨੇ ਚੰਗੇ ਤਰੀਕੇ ਨਾਲ ਬੁਲਾਉਣਾ ਤੇ ਉਹਨੇ ਮੋਰੇ ਟੁੱਟੀ ਕੁਹਾੜੀ ਵਾਂਗੂ ਬਹਿਣਾ ਹੈਨਾ। ਤੇ ਉਹਨੇ ਚੇਲੇ ਕਹਿਣ ਲੱਗੇ ਕਿ ਮਹਾਰਾਜ ਕਿ ਆਪਾਂ ਨੂੰ ਕੀ ਲੋੜ ਪਈ ਹੈ, ਕਿਹੜੀ ਏਡੀ ਵੇਲਣੇ ਚ ਬਾਹ ਆਈ ਹੈ ਕਿ ਆਪਾਂ ਇਹਨੂੰ ਬੁਲਾਉਣੇ ਆ, ਅਗਲਾ ਮੋਰੇ ਚੰਗੇ ਤਰੀਕੇ ਨਾਲ ਗੱਲ ਨਹੀਂ ਕਰਦਾ, ਛੱਡੋ ਪਰਾਂ, ਅੱਜ ਨਹੀਂ ਆਪਾਂ ਨੂੰ ਬੁਲਾਉਣਾ। ਤੇ ਉਸ ਵੇਲੇ ਮਹਾਤਮਾ ਜੀ ਨੇ ਜਵਾਬ ਦਿੱਤਾ, ਕਹਿੰਦਾ ਯਾਰ ਜੇਕਰ ਮੇਰੀ ਖਾਤਰ ਉਹ ਆਪਣਾ ਸੁਭਾਅ ਨਹੀਂ ਛੱਡਦਾ ਤੇ ਉਹਦੀ ਖਾਤਰ ਮੈਂ ਆਪਣਾ ਸੁਭਾਅ ਕਿਉਂ ਛੱਡਾਂ? ਓ ਵਾਓ, ਕਿੰਨੀ ਵਧੀਆ ਗੱਲ ਹੈ। ਦੇਖੋ ਅਸੀਂ ਕਹਿੰਦੇ ਕਿ ਅਸੀਂ ਹੈਪੀਨੈਸ ਕੋਰਸ ਮੈਂ ਕੀਤਾ, ਪਰ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਵਿੱਚ ਹੈਪੀਨੈਸ ਕੋਰਸ ਪਹਿਲਾਂ ਤੋਂ ਹੀ ਹੈ। ਬਿਲਕੁਲ। ਪੰਜਾਬੀ ਰੇਡੀਓ ਯੂਐਸਏ ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਖੁਸ਼ੀਆਂ ਦੇ ਸੰਬੰਧ ਵਿੱਚ ਕਿ ਖੁਸ਼ੀਆਂ ਅਸੀਂ ਕਿੱਦਾਂ ਲੈ ਸਕਦੇ ਹਾਂ। ਦੇਖੋ ਚਰਨਜੀਤ, ਇੱਕ ਗੱਲ ਹੋਰ ਹੁੰਦੀ ਹੈ, ਅਸੀਂ ਆਪਣੀਆਂ ਜਿਹੜੀਆਂ ਖੁਸ਼ੀਆਂ ਦੂਜਿਆਂ ਨਾਲ ਜੋੜ ਕੇ ਦੇਖਦੇ ਹਾਂ ਕਿ ਅੱਜ ਅਗਰ ਇਹ ਹੋ ਗਿਆ ਤੇ ਮੈਂ ਖੁਸ਼ ਹੋਵਾਂਗਾ, ਇਹ ਨਾ ਹੋਇਆ ਤਾਂ ਮੈਂ ਖੁਸ਼ ਹੋਵਾਂਗਾ। ਜਦੋਂ ਅਸੀਂ ਇਹ ਕੰਮ ਕਰਦੇ ਹਾਂ ਤੇ ਅਸੀਂ ਅਕਸਰ ਹੀ ਉਦਾਸ ਹੁੰਨੇ ਆ, ਖਿਜਦੇ ਆ, ਕਿਉਂਕਿ ਦੁਨੀਆ ਸਾਡੇ ਹਿਸਾਬ ਨਾਲ ਨਹੀਂ ਚੱਲਦੀ, ਰੱਬ ਨੇ ਸਾਡੇ ਹਿਸਾਬ ਨਾਲ ਨਹੀਂ ਬਣਾਈ ਜੀ। ਸੋ ਖੁਸ਼ ਤੁਹਾਨੂੰ ਆਪਣੇ ਆਪ ਨੂੰ ਰੱਖਣਾ ਉਹ ਤੁਹਾਡਾ ਕੰਮ ਆ, ਕਿਸੇ ਹੋਰ ਦਾ ਨਹੀਂ। ਚਾਹੇ ਉਹ ਤੁਹਾਡਾ ਦੋਸਤ ਹੋਵੇ, ਮਿੱਤਰ ਹੋਵੇ, ਤੁਹਾਡੇ ਮਾਪੇ ਹੋਣ, ਤੁਹਾਡਾ ਹਮਸਫਰ ਹੋਵੇ, ਤੁਹਾਡਾ ਪਿਆਰਾ ਹੋਵੇ। ਬਿਲਕੁਲ। ਸੋ ਤੁਹਾਡੀ ਜਿਹੜੀ ਖੁਸ਼ੀ ਹੈ ਤੁਹਾਡੇ ਅੰਦਰੋਂ ਨਿਕਲਣੀ ਚਾਹੀਦੀ ਹੈ। ਤੁਹਾਨੂੰ ਜਿਹੜੀ ਚੀਜ਼ ਤੋਂ ਖੁਸ਼ੀ ਮਿਲਦੀ ਹੈ ਉਹ ਕਰੋ, ਪਰ ਆਪਣੀ ਖੁਸ਼ੀ ਲਈ ਕਿਸੇ ਦੇ ਉੱਪਰ ਨਾ ਟਿਕੋ ਕਿ ਇਹ ਚੀਜ਼ ਕਰੇਗਾ, ਮੈਨੂੰ ਇੱਕ ਗਿਫਟ ਲਿਆ ਕੇ ਦੇਏਗਾ, ਮੇਰੇ ਨਾਲ ਮੂਵੀ ਜਾਏਗਾ, ਮੇਰੇ ਨਾਲ ਕੰਮ ਕਰਾਏਗਾ ਤੇ ਮੈਂ ਤਾਂ ਖੁਸ਼ ਹੋਣਾ। ਨਾ, ਆਪਣੀ ਖੁਸ਼ੀ ਲਈ ਸਿਰਫ ਤੁਸੀਂ ਜ਼ਿੰਮੇਵਾਰ ਹੋ। ਬਿਲਕੁਲ ਜੀ, ਤੁਸੀਂ ਆਪਣੀ ਖੁਸ਼ੀ ਦੇ ਵਾਸਤੇ ਜ਼ਿੰਮੇਵਾਰ ਹੋ। ਜੇਕਰ ਤੁਸੀਂ ਬਹੁਤ ਜ਼ਿਆਦਾ ਕਿਸੇ ਦੇ ਉੱਪਰ ਉਮੀਦਾਂ ਲਗਾ ਕੇ ਰੱਖਦੇ ਹੋ ਤੇ ਜਦੋਂ ਉਹ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ, ਆਸਾਂ ਦਾ ਟੁੱਟਣਾ ਤੁਹਾਡੇ ਲਈ ਇੱਕ ਦੁੱਖ ਦਾ ਕਾਰਨ ਬਣਦਾ ਹੈ। ਸੋ ਬਹੁਤੀਆਂ ਆਸਾਂ ਉਮੀਦਾਂ ਕਿਸੇ ਦੇ ਉੱਪਰ ਲਾ ਕੇ ਨਾ ਰੱਖੋ ਤੇ ਹਮੇਸ਼ਾ ਖੁਸ਼ ਰਹੋ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ ਯੂਐਸਏ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ ਯੂਐਸਏ ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ। ਸ਼ੋਅ ਚੱਲ ਰਿਹਾ ਨਜ਼ਰੀਆ ਤੇ ਗੱਲ ਅਸੀਂ ਕਰ ਰਹੇ ਹਾਂ ਖੁਸ਼ੀ ਦੀ। ਆਪਣੇ ਵਿੱਚ ਬੜੇ ਲੋਕ ਇਦਾਂ ਦੇ ਹੁੰਦੇ ਆ ਨਾ ਜਿਨ੍ਹਾਂ ਨੂੰ ਖੁਸ਼ ਰਹਿਣਾ ਪਸੰਦ ਨਹੀਂ, ਮੂੰਹ ਬਣਾ ਕੇ ਰੱਖਦੇ ਆ। ਬੜੇ ਲੋਕ ਇਦਾਂ ਦੇ ਹੁੰਦੇ, ਉਹਨਾਂ ਨੂੰ ਖੁਸ਼ੀ ਤੋਂ ਨਫ਼ਰਤ ਹੁੰਦੀ ਹੈ। ਅੱਛਾ, ਜਿਹਨਾਂ ਦਾ ਮੂੰਹ ਭੂਪੜੇ ਵਾਂਗੂ ਫੁੱਲਿਆ ਹੁੰਦਾ। ਬਿਲਕੁਲ ਬਿਲਕੁਲ। ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਖੁਸ਼ੀ ਰਹੇ
ਤੁਹਾਨੂੰ ਰਾਹ ਮੈਂ ਤਾਂ ਜਾਂਦਾ ਚਾਹਣਾ ਖੁਸ਼ੀ ਰਹੇ, ਪਰ ਖੁਸ਼ੀ ਦਾ ਪਿਓ ਹੀ ਨਹੀਂ ਮੰਨਦਾ। ਆਏ ਹਾਏ ਸੋ ਖੁਸ਼ੀ ਦਾ ਪਿਓ ਨਹੀਂ ਨਾ ਮੰਨਦਾ, ਕਦੇ ਉਹਦੀ ਗਲੀ ਚੋਂ ਨਿਕਲੋ, ਅੱਛਾ ਉਹਦਾ ਪਿਓ ਹੋਵੇ ਕੁੱਟ ਸੜਿਆ, ਖਾ ਲਈਏ। ਨਾ 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 ਨਾ, ਉਹਦੇ ਵੱਲ ਦੇਖ ਕੇ ਹੱਸ ਕੇ ਜਾਓ। ਖੁਸ਼ੀ ਦੇ ਪਿਓ ਵੱਲੋਂ ਆਹੋ, ਉਹਨੂੰ ਪਤਾ ਕੌਣ ਹੈ। ਨਾ 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 ਨਾ, ਦੇਖੋ ਖੁਸ਼ੀ ਇਹੀ ਕਹਿੰਦੀ ਹੈਗੀ ਜਿੰਨੀ ਵੰਡੋ ਉਨੀ ਮੈਂ ਤੁਹਾਡੇ ਕੋਲ ਆਵਾਂਗੀ। ਸੋ ਤੁਹਾਨੂੰ ਰਾਹ 'ਚ ਕੋਈ ਸੜਿਆ ਬੰਦਾ ਮਿਲੇ, ਉਹਦੇ ਵੱਲ ਦੇਖ ਕੇ ਕਹਿੰਦੇ ਮੁਸਕਰਾਓ ਜ਼ਰੂਰ। ਬੰਦਾ ਇੱਕ ਪਲ ਲਈ ਆਪਣਾ ਗਮ ਭੁੱਲ ਜਾਏ ਕਿ ਕੌਣ ਸੀ ਜਿਹੜਾ ਸਾਲਾ ਮੇਰੇ ਨਾਲ ਹੱਸ ਕੇ ਚਲਾ ਗਿਆ। ਸਮਝ ਗਿਆ ਨਾ? ਬਿਲਕੁਲ ਬਿਲकुल। ਔਰ ਸੱਚਮੁੱਚ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਉਸ ਬੰਦੇ ਨੂੰ ਹੈਰਾਨ ਪਰੇਸ਼ਾਨ ਕਰ ਦਿਓ, ਸਾਰੀ ਰਾਤ ਬੈਠ ਕੇ ਸੋਚਦਾ ਰਵੇ ਯਾਰ ਸੱਚੀ ਮੁੱਚੀ ਇਹ ਬੰਦਾ ਨਾ ਤਾਂ ਮੇਰੀ ਜਾਣ ਪਛਾਣ ਦੇ ਵਿੱਚ, ਨਾ ਰਿਸ਼ਤੇਦਾਰੀ ਦੇ ਵਿੱਚ, ਵੀ ਇਹ ਹੈ ਕੌਣ ਸੀ। ਪਰ ਅਸਲ ਵਿੱਚ ਗੱਲ ਇਹ ਹੈ ਨਾ ਕਿ ਬਾਕੀ ਸਾਰਿਆਂ ਦੇ ਨਾਲ ਮੈਂ ਕਰ ਸਕਦਾ ਹਾਂ, ਪਰ ਖੁਸ਼ੀ ਦੇ ਪਿਓ ਨਾਲ ਨਹੀਂ ਕਰ ਸਕਦਾ। ਉਹ ਮੈਨੂੰ ਜਾਣਦਾ ਹੈ ਨਾ। ਪਰ ਖੁਸ਼ੀ ਖੁਸ਼ੀ ਜਾ ਕੇ ਮਨਾਓ, ਮੰਨ ਜਾਣਗੇ। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਤੇ ਵੈਸੇ ਇੱਕ ਗੱਲ ਇਹ ਹੈ, ਕਈ ਵਾਰ ਖੁਸ਼ੀ ਕਈ ਬੰਦਿਆਂ ਨੂੰ ਨਾ ਦੂਸਰੇ ਨੂੰ ਸਤਾ ਕੇ ਮਿਲਦੀ ਹੈ, ਤੜਫਾ ਕੇ ਮਿਲਦੀ ਹੈ। ਟਰੂ ਖਾਸ ਤੌਰ ਤੇ ਜਿਹੜੇ ਬੜੇ ਇੱਕ ਸੜੂ ਬੌਸ ਹੁੰਦੇ ਨੇ, ਉਹ ਦੇਖੇ ਸਹੀ ਬੰਦੇ ਨੇ ਆਪਣਾ ਕੰਮ ਚਾਹੇ ਖਤਮ ਕਰ ਲਿਆ ਹੋਵੇ, ਉਹਨਾਂ ਨੂੰ ਲੱਗਦਾ ਵੀ ਇਹ ਕਿੰਨਾ ਕੰਮ ਖਤਮ ਕਰਕੇ ਬੈਠ ਗਏ ਤੇ ਖੁਸ਼ੀ ਨੂੰ ਖਤਮ ਕਰੋ। ਮੈਂ ਕਿਹਾ ਜੀ ਇਹਨੂੰ ਹੋਰ ਦਿਓ, ਕੰਮ ਦਿੰਦੇ ਨੇ। ਹਾਏ ਹਾਏ, ਓਵਰ ਟਾਈਮ ਵਾਲਾ। ਸੋ ਇਦਾਂ ਦੇ ਬੰਦੇ ਜਿਹੜੇ ਹੁੰਦੇ ਨਾ, ਐਕਚੁਅਲ ਵਿੱਚ ਉਹ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਆ। ਉਹਨਾਂ ਨੂੰ ਇੱਕ ਸਾਈਕੋਲੋਜਿਸਟ ਦੀ, ਇੱਕ ਸਾਈਕੈਟਰਿਸਟ ਦੀ ਲੋੜ ਹੁੰਦੀ ਹੈ, ਕਿਉਂਕਿ ਇਦਾਂ ਦੇ ਲੋਕ ਜਿਹੜੇ ਕਿਸੇ ਦੀ ਖੁਸ਼ੀ ਨਹੀਂ ਨਾ ਬਰਦਾਸ਼ਤ ਕਰ ਸਕਦੇ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਉਹਦੇ ਕਰਕੇ ਖੁਸ਼ ਹੋ ਰਹੇ ਹਾਂ। ਅਸਲ 'ਚ ਖੁਸ਼ ਹੋ ਵੀ ਨਹੀਂ ਹੁੰਦੇ, ਤੰਗ ਰਹਿੰਦੇ ਨੇ ਅੰਦਰੋਂ, ਲੋਕਾਂ ਦੀ ਖੁਸ਼ੀ ਦੇਖ ਕੇ ਚੱਲਦੇ ਨਹੀਂ। ਐਂਡ ਇਦਾਂ ਦੇ ਲੋਕਾਂ ਲਈ ਵੀ ਇੱਕ ਸੁਝਾਅ ਹੈ ਮੇਰੇ ਕੋਲ। ਜੇ ਤੁਸੀਂ ਖੁਸ਼ ਨਹੀਂ ਹੋ ਸਕਦੇ, ਤੁਹਾਨੂੰ ਕਿਸੇ ਗੱਲ ਤੋਂ ਖੁਸ਼ੀ ਨਹੀਂ ਮਿਲ ਰਹੀ, ਤੁਸੀਂ ਲਾਈਟ ਮੂਵੀਜ਼ ਦੇਖੋ, ਕਾਮੇਡੀ ਸ਼ੋਜ਼ ਦੇਖੋ, ਆਪਣਾ ਧਿਆਨ ਭਟਕਾਓ। ਐਂਡ ਜੇ ਵੀ ਨਾ ਹੁੰਦਾ ਨਾ, ਕਿਸੇ ਪਾਰਕ ਵਿੱਚ ਜਾ ਕੇ ਜਿਹੜਾ ਲਾਫ ਵਾਲਾ ਪ੍ਰੋਗਰਾਮ ਹੁੰਦਾ, ਉੱਚੀ ਉੱਚੀ ਹੱਸਦੇ ਨੇ, ਨਕਲੀ ਹਾਸਾ, ਉਹ ਕਰੋ। ਬਿਕਾਜ਼ ਹੱਸੋ ਤੁਸੀਂ ਚਾਹੇ ਆਪਣੀ ਮਰਜ਼ੀ ਨਾਲ, ਚਾਹੇ ਜ਼ਬਰਦਸਤੀ, ਆਪਣੇ ਦਿਮਾਗ ਤੇ ਉਹਦਾ ਅਸਰ ਸੇਮ ਹੁੰਦਾ ਹੈ। ਤੁਹਾਡੇ ਜਿਹੜਾ ਬ੍ਰੇਨ ਦੇ ਵਿੱਚ ਬਹੁਤ ਸਾਰੇ ਹੈਪੀਨੈਸ ਕੈਮੀਕਲਸ ਨੇ, ਉਹ ਐ ਤਾਂ ਉੱਠ ਕੇ ਆਉਂਦੇ ਆ, ਤੁਹਾਡਾ ਮੂਡ ਆਪਣੇ ਆਪ ਸਹੀ ਹੋ ਜਾਂਦਾ ਹੈ। ਵਾਹ ਵੀ ਵਾਹ। ਵੈਸੇ ਇੱਕ ਗੱਲ ਹੋਰ ਵੀ ਮੇਰੇ ਹੁਣ ਦਿਮਾਗ ਦੇ ਵਿੱਚ ਪੈ ਗਈ ਹੈ। ਕਿਹੜੀ? ਕਿ ਕੰਮ ਉਹਨੇ ਹੀ ਕਰੋ ਕਿ ਜਿੰਨਾ ਤੁਹਾਨੂੰ ਸਮਾਂ ਦਿੱਤਾ ਗਿਆ, ਕਿ ਪਹਿਲਾਂ ਕੰਮ ਕਰ ਲਓਗੇ, ਬੌਸ ਹੋਰ ਵੀ ਕੰਮ ਦੇ ਸਕਦਾ। ਮਤਲਬ ਮੈਂ ਤਾਂ ਕਹਿੰਦੀ ਹੁੰਨੀ, ਜਿੰਨੇ ਪੈਸੇ ਮਿਲਦੇ ਕੰਮ ਉਹਨੇ ਹੀ ਕਰੋ, ਬਾਕੀ ਛੱਡੋ। ਹਾਂ। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਚਰਨਜੀਤ ਜੋਗੀ ਤੇ ਇਕਵਿੰਦਰ ਦੀ ਜੋੜੀ ਅੱਜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਤੇ ਇਕਵਿੰਦਰ ਸਾਨੂੰ ਖੁਸ਼ ਰਹਿਣ ਦੇ ਗੁਣ ਸਿਖਾ ਰਹੀ ਹੈ। ਭਾਈ ਪਿਛਲੇ ਲਾਕਡਾਊਨ ਦੇ ਵਿੱਚ ਇਹਨੇ ਇਹ ਕੋਰਸ ਕੀਤਾ। ਜੀ ਬਿਲਕੁਲ ਬਿਲਕੁਲ, ਮੈਂ ਆਪਣਾ ਟਾਈਮ ਯੂਟਿਲਾਈਜ਼ ਕੀਤਾ। ਮੇਰੀ ਗੱਲ ਪਹਿਲਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜੀ। ਯਾਰ ਬਹੁਤ ਸਾਰੀਆਂ ਕੁੜੀਆਂ ਨੇ YouTube ਤੋਂ ਕੋਈ ਖਾਣਾ ਬਣਾਉਣਾ ਸਿੱਖਿਆ, ਕੁਝ ਕਰਨਾ ਸਿੱਖਿਆ, ਪਰ ਤੈਨੂੰ ਇਹ ਹਸਾਉਣ ਵਾਲਾ ਹੀ ਕੋਰਸ ਲੱਭਿਆ। ਦੇਖੋ ਜੀ, ਮੈਨੂੰ ਲੱਗਦਾ ਹੈ ਕਿ ਮੈਨੂੰ ਲਾਈਫ ਵਿੱਚ ਬੜੀਆਂ ਪ੍ਰੋਬਲਮਸ ਸੀਗੀਆਂ, ਐਜ਼ ਇਨ ਕਿ ਮੈਂ ਥਾਇਰਾਇਡ ਦੀ ਪ੍ਰੋਬਲਮ ਨਾਲ ਜੂਝ ਰਹੀ ਸੀ। ਐਂਡ ਉਹਦੇ ਪਿੱਛੇ ਕਿਸ ਨਾ ਕਿਤੇ ਕਹਿੰਦੇ ਰੀਜ਼ਨ ਹੁੰਦਾ ਕਿ ਤੁਸੀਂ ਤਣਾਅ ਵਿੱਚ ਰਹਿੰਦੇ ਹੋ। ਸੋ ਮੇਰੇ ਲਈ ਹੈਪੀਨੈਸ ਦੇ ਗੁਰ ਸਿੱਖਣਾ ਇੱਕ ਬਹੁਤ ਵੱਡੀ ਗੱਲ ਸੀ ਕਿ ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਹੋਵੇ, ਮੈਂ ਲਾਈਟ ਹਾਰਟਡ ਰਹਾਂ ਤਾਂ ਕਿ ਉਹਦਾ ਮੇਰੀ ਸਿਹਤ ਦੇ ਉੱਪਰ ਕੋਈ ਨੈਗੇਟਿਵ ਅਸਰ ਨਾ ਹੋਵੇ। ਲਓ ਜੀ, ਤੁਹਾਡੀ ਸਿਹਤ ਦੇ ਉੱਪਰ ਜਿੰਨੇ ਬੁਰੇ ਪ੍ਰਭਾਵ ਪੈਂਦੇ ਨੇ, ਉਹ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਤੁਸੀਂ ਤਣਾਅ ਦੇ ਵਿੱਚ ਰਹਿੰਦੇ ਹੋ, ਤੁਸੀਂ ਹੱਸਣਾ ਭੁੱਲ ਗਏ ਹੋ ਜੀ। ਸੋ ਜਿਹੜਾ ਬੰਦਾ ਵੀ ਤਣਾਅ ਵਿੱਚ ਰਹਿੰਦਾ ਆ, ਮੈਂ ਤਾਂ ਉਹਦੇ ਲਈ ਸਿਰਫ ਇੰਨੀ ਚੀਜ਼ ਰეკਮੈਂਡ ਕਰਦੀ ਹਾਂ, ਹੈਪੀਨੈਸ ਕੋਰਸ ਆਨਲਾਈਨ ਤੁਹਾਨੂੰ ਮਿਲ ਜਾਏਗਾ, ਕੋਰਸੇਰਾ ਤੇ ਤੁਸੀਂ ਉਹਦੇ ਉੱਪਰ ਇਹ ਕੋਰਸ ਕਰ ਸਕਦੇ ਹੋ। ਪਰ ਖੁਸ਼ ਤੁਸੀਂ ਤਦੇ ਹੀ ਰਹਿਣਾ ਹੈ ਜੇ ਤੁਸੀਂ ਅੰਦਰੋਂ ਮੰਨੋਗੇ ਕਿ ਮੈਂ ਖੁਸ਼ ਰਹਿਣਾ ਹੈ। ਤੁਸੀਂ 36 ਕੋਰਸ ਕਰ ਲਓ, ਪਰ ਜੇ ਤੁਸੀਂ ਮਨ ਬਣਾ ਲਿਆ ਕਿ ਮੈਂ ਦੁਖੀ ਰਹਿਣਾ ਹੈ, ਮੈਂ ਉਹ ਦੇਵਦਾਸ ਹੀ ਬਣਿਆ ਰਹਿਣਾ ਹੈ ਨਾ, ਤਾਂ ਫਿਰ ਤੁਸੀਂ ਖੁਸ਼ ਨਹੀਂ ਰਹਿ ਸਕਦੇ। ਬਿਲਕੁਲ ਜੀ ਬਿਲਕੁਲ। ਔਰ ਵੈਸੇ ਮੈਂ ਇਹ ਵੀ ਗੱਲ ਦੇਖੀ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀਆਂ ਬੀਬੀਆਂ YouTube ਲੈ ਕੇ ਦੇਖਦੀਆਂ ਰਹਿੰਦੀਆਂ, ਸ਼ਾਹੀ ਪਨੀਰ, ਮਲਾਈ ਕੋਫਤਾ, ਇਹ ਮਿਕਸ ਵੈਜ, ਇਹ ਫਲਾਨਾ, ਇਹ ਟਮਕਾਨਾ, ਤਰ੍ਹਾਂ ਦੀਆਂ, ਰਾਤ ਨੂੰ ਉਹਨਾਂ ਨੇ ਮਸਰਾਂ ਦੀ ਦਾਲ ਹੀ ਧਰਨੀ ਹੁੰਦੀ ਆ। ਨਹੀਂ ਦੇਖਦੀਆਂ ਤਾਂ ਹੈ, ਜੇ ਬਣਾ ਲੈਣ ਫਿਰ ਉਹ ਚਾਹੁੰਦੀਆਂ ਨੇ ਕਿ ਪਰਿਵਾਰ ਵਾਲੇ ਸਾਡੀ ਤਾਰੀਫ ਵੀ ਕਰਨ। ਜਦੋਂ ਤਾਰੀਫ ਨਹੀਂ ਹੁੰਦੀ, ਉਦਾਸ ਫਿਰ ਉਹ ਵੀ ਹੁੰਦੀਆਂ ਨੇ। ਵੀ ਕੰਮ ਤੁਸੀਂ ਆਪਣੇ ਲਈ ਕਰੋ, ਤੁਸੀਂ ਇੱਕ ਗੁਰ ਸਿੱਖਿਆ, ਤੁਸੀਂ ਇੱਕ ਡਿਸ਼ ਬਣਾਉਣੀ ਸਿੱਖੀ ਹੈ, ਉਹ ਤੁਹਾਡੀ ਇੱਕ ਸਪੈਸ਼ਲਿਟੀ ਹੈ। ਕਿਸੇ ਨੂੰ ਨਹੀਂ ਪਸੰਦ ਤੇ ਨਾ ਸਹੀ, ਖੂਹ 'ਚ ਪੈਣ ਦਿਓ। ਪੰਜਾਬੀ ਰੇਡੀਓ USA ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨਜ਼ਰੀਆ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਖੁਸ਼ ਰੱਖਣ ਦੇ ਵਾਸਤੇ ਅਸੀਂ ਕਰ ਰਹੇ ਹਾਂ। ਇਹ ਖੁਸ਼ੀ ਜਿਹੜੀ ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਹਿੱਸਾ ਹੈ ਔਰ ਇਸ ਨੂੰ ਕਦੇ ਵੀ ਅਸੀਂ ਮਨਫੀ ਕਰਕੇ ਨਹੀਂ ਦੇਖ ਸਕਦੇ ਜੀ। ਜਦੋਂ ਆਪਾਂ ਮਨਫੀ ਕਰ ਦਿੰਦੇ ਹਾਂ ਖੁਸ਼ੀ ਨੂੰ, ਫਿਰ ਇਹ ਕੀ ਹੁੰਦਾ ਹੈਗਾ ਕਿ ਆਪਣੀਆਂ ਗੱਲਾਂ ਆਪਣੀਆਂ ਅੰਦਰ ਹੀ ਰੱਖਦੇ ਹਾਂ। ਜਦੋਂ ਉਹ ਗੱਲਾਂ ਅੰਦਰ ਰਹਿੰਦੀਆਂ, ਬੜੀਆਂ ਬਿਮਾਰੀਆਂ ਹੁੰਦੀਆਂ ਨੇ। ਆਪਾਂ ਦੇਖਦੇ ਹਾਂ ਅਕਸਰ ਲੋਕ ਮੋਟਾਪੇ ਦੇ ਸ਼ਿਕਾਰ ਨੇ। ਉਹ ਹੁੰਦਾ ਕਿ ਜਦੋਂ ਉਦਾਸ ਹੁੰਦੇ ਆ, ਉਹਨਾਂ ਨੂੰ ਕੋਈ ਇੱਕ ਸਟ੍ਰੈਸ ਹੁੰਦੀ ਹੈ ਤੇ ਉਹ ਜ਼ਿਆਦਾ ਖਾਣਾ ਖਾ ਕੇ ਆਪਣੇ ਆਪ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਨੇ।
ਕਈ ਵਾਰ ਇਦਾਂ ਹੁੰਦਾ ਕਿ ਆਪਣੇ ਦੇਖੋ ਇੰਡੀਆ ਵਿੱਚ ਆਪਾਂ ਦੇਖੀਏ ਤੇ ਬੜੇ ਲੋਕਾਂ ਨੂੰ ਹਾਰਟ ਦੀਆਂ ਪ੍ਰੋਬਲਮ ਨੇ ਬਹੁਤ ਜ਼ਿਆਦਾ। ਮੈਨੂੰ ਤੇ ਆਪ ਦਿਲ ਦੀ ਬਿਮਾਰੀ ਹੈ, ਦਿਲ ਦੇ ਮਰੀਜ਼ ਦਾ ਇਲਾਜ ਕਰਕੇ ਹੈ ਨਾ। ਹਾਂਜੀ ਨਹੀਂ, ਮੈਂ ਗੱਲ ਕਰ ਰਹੀ ਹਾਂ ਕਿ ਦੇਖੋ ਹਾਰਟ ਇਸ਼ੂਜ਼ ਬੜੇ ਨੇ ਆਪਣੇ ਇੰਡੀਆ ਦੇ ਵਿੱਚ। ਉਹ ਇਸੇ ਕਰਕੇ ਕਿ ਅਸੀਂ ਲੋਕ ਜਿਹੜੇ ਆ ਖੁੱਲ ਕੇ ਕਿਸੇ ਨਾਲ ਗੱਲ ਨਹੀਂ ਕਰਦੇ। ਅਸੀਂ ਅਸੇਸ ਚ ਤੇੜੇ ਰਹਿੰਦੇ, ਮੈਂ ਖੁੱਲ ਕੇ ਗੱਲ ਕੀਤੀ ਉਹਨੂੰ ਪਤਾ ਨਹੀਂ ਕਿੰਨਾ ਬੁਰਾ ਲੱਗ ਜਾਣਾ। ਅਗਲੇ ਦੇ ਬੁਰਾ ਲੱਗਣ ਕਰਕੇ ਤੁਸੀਂ ਆਪਣਾ ਜਿਹੜਾ ਦਿਲ ਆ ਉਹਨੂੰ 36 ਬਿਮਾਰੀਆਂ ਲਵਾ ਲੈਂਦੇ ਹੋ। ਫਿਰ ਕਹਿੰਦੇ ਹੋ ਪਤਾ ਨਹੀਂ ਮੈਨੂੰ ਤੇ ਕਿਹਦੀ ਨਜ਼ਰ ਲੱਗੀ। ਨਜ਼ਰ ਤੁਹਾਡੀ ਆਪਣੀ ਲੱਗੀ ਹੈ। ਖੁੱਲ ਕੇ ਗੱਲ ਕਰੋ, ਆਪਣੇ ਅੰਦਰ ਗੱਲਾਂ ਜਿਹੜੀਆਂ ਬੰਦ ਕੇ ਨਾ ਰੱਖੋ। ਜਿਹੜੀਆਂ ਗੱਲਾਂ ਨੇ ਉਹ ਐਂਡ ਵਿੱਚ ਬਿਮਾਰੀਆਂ ਬਣਦੀਆਂ ਨੇ। ਕਦੇ ਉਹ ਕੈਂਸਰ ਦੇ ਰੂਪ ਵਿੱਚ ਆਉਂਦੀ ਸਾਹਮਣੇ, ਕਦੇ ਉਹ ਹਾਰਟ ਰੋਕਾਂ ਦੇ, ਕਦੀ ਮੋਟਾਪੇ ਤੇ, ਕਦੀ ਡਾਇਬੀਟੀਜ਼। ਆਪਾਂ ਕਹਿੰਦੇ ਆ ਨਾ ਕਿ ਸਾਡੀ ਹਰ ਚੀਜ਼ ਦਾ ਸੰਬੰਧ ਢਿੱਡ ਨਾਲ ਆ। ਢਿੱਡ ਤੋਂ ਹਰ ਬਿਮਾਰੀ ਜਾਂ ਹਰ ਜਿਹੜੀ ਹੈਲਥੀਨੈਸ ਸ਼ੁਰੂ ਹੁੰਦੀ ਹੈ। ਪਰ ਹੈਪੀਨੈਸ ਜਿਹੜੀ ਆ ਨਾ ਉਹ ਆਪਣੇ ਢਿੱਡ ਨੂੰ ਵੀ ਸਹੀ ਰੱਖਦੀ। ਤੁਹਾਨੂੰ ਖਾਣਾ ਡਾਈਜੈਸਟ ਹੁੰਦਾ ਜੇ ਤੁਸੀਂ ਉੱਚੀ ਉੱਚੀ ਹੱਸੋ ਦਾ। ਇਹਦਾ ਮਤਲਬ ਆਪਾਂ ਨੂੰ ਗੱਲਾਂ ਖੁੱਲ ਕੇ ਕਰਨੀ ਚਾਹੀਦੀਆਂ ਜੀ। ਬੱਚਿਆਂ ਵਾਂਗੂ ਦੇਖੋ, ਬੱਚੇ ਜਿਹੜੇ ਆ ਕਹਿੰਦੇ ਕਿ ਬਹੁਤ ਹੱਸਦੇ ਆ ਬਚਪਨ ਚ। ਨਾਲੇ ਬੀਬੀਆਂ ਵੀ ਢਿੱਡ ਵਿੱਚ ਕੋਈ ਗੱਲ ਨਹੀਂ ਨਾ ਰੱਖਦੀਆਂ, ਤਦ ਇੱਕ ਉਹਨਾਂ ਦੀ ਉਮਰ ਲੰਬੀ ਹੁੰਦੀ ਹੈ।